सतपाल जी एन श्रोते प्रोग्राम अपडेट कैलिफोर्निया 'ਚ ਸਵਾਗਤ ਹੈ। ਕੈਲੀਫੋਰਨੀਆ ਤੇ ਅਮਰੀਕਾ ਦੀਆਂ ਅਹਿਮ ਖਬਰਾਂ ਲੈ ਕੇ ਹਾਜ਼ਰ ਹਾਂ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 28 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ, ਜਾਂ ਫਿਰ ਅਜੇ ਤੱਕ ਜੇ ਤੁਸੀਂ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਨਹੀਂ ਲਈ, ਇਹ ਸਾਰੀਆਂ ਚੀਜ਼ਾਂ ਦੇ ਲਈ ਤੁਸੀਂ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਡਕੀਆਣਾ 4159099050 ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹਾਲਿਸਟਰ, ਰਮਿੰਦਰ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੂ ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕਾਨਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਸਰੋਤੇ ਨੂੰ ਪਤਾ ਹੀ ਹੈ ਵੀ 40 ਮਿਲੀਅਨ ਦੇ ਕਰੀਬ ਕੈਲੀਫੋਰਨੀਅਨਸ ਡਰਾਊਟ ਦੇ ਵਿੱਚ, ਡਰਾਊਟ ਵਾਲੀ ਸਿਚੁਏਸ਼ਨ ਸੀ, ਐਕਸਟ੍ਰੀਮ ਡਰਾਊਟ ਕੰਡੀਸ਼ਨ ਸੀ, ਕਹਿੰਦੇ 1200 ਸਾਲਾਂ ਦੇ ਇਤਿਹਾਸ ਦੇ ਵਿੱਚ। ਸੋ ਕਾਫੀ ਕੁਝ ਚੇਂਜ ਹੋ ਰਿਹਾ। ਉਹਦੇ ਸੰਬੰਧ ਦੇ ਵਿੱਚ ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਜੋ ਟੈਕਨੋਲੋਜੀ ਆ ਉਸ ਨੂੰ ਯੂਜ਼ ਕਰਨਾ ਚਾਹੀਦਾ ਇੰਪਰੂਵ ਕਰਨ ਦੇ ਲਈ। ਕਿਸ ਤਰ੍ਹਾਂ ਆਪਾਂ ਫਲੱਡਸ ਨੂੰ ਮੈਨੇਜ ਕਰ ਸਕਦੇ ਹਾਂ, ਵਾਟਰ ਸਪਲਾਈਜ਼ ਨੂੰ। ਸੋ ਸਰੋਤਿਆਂ ਨੂੰ ਪਤਾ ਹੀ ਆ, ਆਪਾਂ ਪਹਿਲਾਂ ਵੀ ਬਹੁਤ ਖਬਰਾਂ ਕਰਦੇ ਰਹੇ ਹਾਂ, ਬਹੁਤ ਸਾਰਾ ਪਾਣੀ ਇਹ ਜਿਹੜੇ ਮੀਂਹ ਆ, ਸਟੋਰਮ ਆ, ਉਹਨਾਂ ਦਾ ਵੇਸਟ ਹੋ ਜਾਂਦਾ ਹੈ, ਮੁੜ ਕੇ ਫੇਰ ਸਮੁੰਦਰ ਦੇ ਵਿੱਚ ਚਲੇ ਜਾਂਦਾ ਹੈਗਾ ਆ। ਇਸੇ ਤਰ੍ਹਾਂ ਇੱਕ ਬਿੱਲ ਹੁਣ ਲੈ ਕੇ ਆ ਰਿਹਾ ਅਸੈਂਬਲੀ ਬਿੱਲ 30, ਕ੍ਰਿਸ ਵਾਰਡ, ਇਹ ਡੈਮੋਕ੍ਰੇਟ ਆ ਸੈਨ ਡੀਗੋ ਤੋਂ, ਜੋ ਇੱਕ ਵਾਟਰ ਮੈਨੇਜਮੈਂਟ ਟੈਕਨੋਲੋਜੀ ਸਟੈਂਡਰਡ ਰੱਖਿਆ ਜਾਊਗਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਦੇ ਲਈ। ਸੋ ਫੈਡਰਲ ਗਵਰਨਮੈਂਟ ਤੋਂ ਵੀ ਪੈਸੇ ਦੀ ਮੰਗ ਕੀਤੀ ਜਾਊਗੀ ਔਰ ਕੈਲੀਫੋਰਨੀਆ ਸਟੇਟ ਵੀ ਇਹਦੇ ਵਿੱਚ ਪੈਸੇ ਯੂਜ਼ ਕਰੂਗੀ। ਪਾਇਲਟ ਪ੍ਰੋਗਰਾਮ ਇਸੇ ਤਰ੍ਹਾਂ ਇੱਕ US ਆਰਮੀ ਕਾਰਪਸ ਆਫ ਇੰਜੀਨੀਅਰ ਵੱਲੋਂ ਵੀ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈਗਾ। ਸੋ ਇਹਦੇ ਨਾਲ UC ਸੈਨ ਡੀਗੋ ਦੀ ਸਕ੍ਰਿਪਸ ਇੰਸਟੀਚਿਊਟ ਆਫ ਓਸ਼ਨੋਗ੍ਰਾਫੀ ਉਹ ਵੀ ਹੈਲਪ ਕਰੂਗੀ। ਸੋ ਕਾਫੀ ਸਾਰੀਆਂ ਆਰਗੇਨਾਈਜੇਸ਼ਨਸ ਰਲ ਕੇ ਇਹ ਫਿਗਰ ਆਊਟ ਕਰਨੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਨੂੰ ਅਸੀਂ ਵੱਧ ਤੋਂ ਵੱਧ ਜਿਹੜਾ ਆ ਕਿਸ ਤਰ੍ਹਾਂ ਸਟੋਰ ਕਰ ਸਕਦੇ ਹਾਂ। ਜੀ ਬਿਲਕੁਲ, ਇਹ ਬੜੇ ਚਿਰ ਤੋਂ ਜਿਹੜੀ ਹਰਜੋਤ ਸਿੰਘ ਜੀ ਇਹ ਮਸਲਾ ਚੱਲਦਾ ਆ ਰਿਹਾ ਹੈਗਾ ਆ, ਤੇ ਹੁਣ ਇਹ ਦੇਖਣਾ ਹੋਊਗਾ ਵੀ ਕਦੋਂ ਕੁ ਤੱਕ ਇਸ ਦੇ ਉੱਤੇ ਕੋਈ ਪੁਖਤਾ ਕਾਰਵਾਈ ਜਿਹੜੀ ਆ ਉਹ ਹੋ ਸਕੇਗੀ, ਤਾਂ ਜੋ ਪਾਣੀ ਦੀ ਜਿਹੜੀ ਕਿੱਲਤ ਆ ਹਰ ਵਾਰੀ ਆਉਂਦੀ ਆ, ਕਿਉਂਕਿ ਡਰਾਊਟ ਜੇ 1 ਸਾਲ ਨਹੀਂ ਆ ਤਾਂ ਉਸ ਤੋਂ ਬਾਅਦ ਦੇ ਵਿੱਚ 3-4 ਸਾਲ ਦੇ ਲਈ ਫਿਰ ਔੜ ਜਿਹੜੀ ਉਹ ਆ ਜਾਂਦੀ ਆ। ਉਹਨਾਂ ਸਮਿਆਂ ਦੇ ਵਿੱਚ ਪਾਣੀ ਨੂੰ ਕਿੱਦਾਂ ਹੋਰ ਮੈਕਸੀਮਮ ਬਚਾ ਕੇ ਰੱਖਣਾ ਆ, ਉਸ ਦੇ ਉੱਤੇ ਜ਼ਰੂਰ ਕੰਮ ਹੋਣਾ ਚਾਹੀਦਾ ਆ। ਉੱਧਰ ਜੇ ਮੌਸਮ ਦੀ ਹੋਈ, ਜੇ ਹਰਜੋਤ ਸਿੰਘ ਜੀ ਨਾਲ ਗੱਲ ਕਰਦੇ ਜਾਈਏ ਤਾਂ ਜਿਹੜੀ ਜਿਹੜੀ ਸਾਊਥ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਫਰੀਜ਼ ਵਾਰਨਿੰਗ ਜਾਰੀ ਕਰ ਦਿੱਤੀ ਗਈ ਆ। ਇਹ ਕਹਿੰਦੇ ਆ ਵੀ ਵੀਰਵਾਰ ਨੂੰ ਇਹ ਜਿਹੜੀ ਫਰੀਜ਼ ਵਾਰਨਿੰਗ ਇਫੈਕਟ ਦੇ ਵਿੱਚ ਹੋਊਗੀ। 28 ਡਿਗਰੀ ਤੱਕ ਜਿਹੜਾ ਲੋ ਟੈਂਪਰੇਚਰ ਆ ਉਹ ਚਲਿਆ ਜਾਣਾ ਹੈ, ਜਿਹਨੂੰ ਸਬ ਫਰੀਜ਼ਿੰਗ ਟੈਂਪਰੇਚਰ ਆਖਦੇ। 32 ਡਿਗਰੀ ਤੋਂ ਥੱਲੇ ਜਿਹੜਾ ਵੀ ਟੈਂਪਰੇਚਰ ਹੁੰਦਾ ਆ ਉਹ ਫਰੀਜ਼ਿੰਗ ਸਬ ਫਰੀਜ਼ਿੰਗ ਟੈਂਪਰੇਚਰ ਬਣ ਜਾਂਦਾ ਆ। ਕਹਿੰਦੇ ਵੀ ਲੇਟ ਥਰਸਡੇ ਨਾਈਟ ਤੋਂ ਸ਼ੁੱਕਰਵਾਰ ਦੀ ਸਵੇਰ ਤੱਕ ਇਹ ਰਹੇਗਾ। ਜ਼ਿਆਦਾਤਰ ਇਹ ਜਿਹੜੀ ਹੁਣ ਫਰੋਸਟ ਤੇ ਜਿਹੜੀ ਫਰੀਜ਼ ਕੰਡੀਸ਼ਨਸ ਆ, ਇਹ ਬਹੁਤ ਸਾਰੀਆਂ ਕ੍ਰੌਪਸ ਤੇ ਸੈਂਸਿਟਿਵ ਵੈਜੀਟੇਸ਼ਨ ਨੂੰ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਪਹੁੰਚਾ ਸਕਦੀ ਹੈ। ਨੈਸ਼ਨਲ ਵੈਦਰ ਸਰਵਿਸ ਨੇ ਇਹ ਸੈਨ ਮਕੀਨ ਵੈਲੀ ਦੇ ਵਿੱਚ ਇਹ ਜਿਹੜੀ ਫਰੀਜ਼ ਵਾਰਨਿੰਗ ਆ ਉਹ ਐਲਾਨੀ ਆ, ਜਿੱਥੇ ਤਾਪਮਾਨ 28 ਡਿਗਰੀ ਤੱਕ ਥੱਲੇ ਜਾ ਸਕਦਾ ਹੈਗਾ।
ਇਸੇ ਤਰ੍ਹਾਂ ਸੈਕਰਾਮੈਂਟੋ ਦੇ ਸਰੋਤੇ ਜਿਹੜੇ ਸਾਡੇ ਸੁਣ ਰਹੇ, ਸੈਕਰਾਮੈਂਟੋ ਵੈਲੀ ਦੇ ਵਿੱਚ ਵੀ ਕੱਲ ਨੂੰ ਵੀ ਟੈਂਪਰੇਚਰ ਬਹੁਤ ਲੋ ਰਹੂਗਾ। ਅੱਜ ਸਵੇਰੇ ਵੀ ਬਹੁਤ ਲੋ ਸੀ। ਕੱਲ ਨੂੰ 2 ਵਜੇ ਤੋਂ ਲੈ ਕੇ 8 ਵਜੇ ਤੱਕ ਅਰਲੀ ਇਨ ਦਾ ਮਾਰਨਿੰਗ ਫਰੀਜ਼ਿੰਗ ਵਾਰਨਿੰਗ ਇਸ਼ੂ ਕੀਤੀ ਗਈ ਹੈਗੀ ਆ। 32 ਡਿਗਰੀ ਤੋਂ ਵੀ ਘੱਟ ਟੈਂਪਰੇਚਰ ਹੋ ਜਾਊਗਾ, ਕਹਿੰਦੇ 30 ਜਾਂ 31 ਡਿਗਰੀ ਤੱਕ। ਰੈਡਿੰਗ ਏਰੀਏ ਦੇ ਵਿੱਚ ਵੀ ਜੋ 32 ਡਿਗਰੀ ਤੋਂ ਟੈਂਪਰੇਚਰ ਘੱਟ ਰਹੂਗਾ। ਕਈ ਜਗ੍ਹਾ ਦੇ ਉੱਤੇ ਕਹਿੰਦੇ 25 ਡਿਗਰੀ ਟੈਂਪਰੇਚਰ ਰੈਡਿੰਗ ਵਾਲਾ ਏਰੀਆ ਹੈ ਜੋ ਉੱਥੇ ਜਾ ਸਕਦਾ। ਨੈਸ਼ਨਲ ਵੈਦਰ ਸਰਵਿਸ ਨੇ ਵਾਰਨਿੰਗ ਜਾਰੀ ਕੀਤੀ ਆ ਸਾਰੇ ਰੈਜ਼ੀਡੈਂਟਸ ਨੂੰ ਵੀ ਪ੍ਰੋਟੈਕਟ ਕਰੋ, ਲੋਕਾਂ ਨੂੰ ਵੀ, ਪੈਟਸ ਨੂੰ ਵੀ ਤੇ ਪਲਾਂਟਸ ਨੂੰ ਵੀ। ਸੋ ਇਹ ਜਿਹੜੀ ਐਡਵਾਈਜ਼ਰੀ ਆ ਸਦਰਨ ਤੇ ਨਾਰਦਰਨ ਕੈਲੀਫੋਰਨੀਆ ਦੋਨਾਂ ਦੇ ਵਿੱਚ ਕੀਤੀ ਗਈ ਹੈ। ਅਗਲੀ ਗੱਲ ਕਰਦੇ ਜਾਈਏ, 18 ਸਾਲਾਂ ਦਾ ਰੈਡਲੈਂਡਸ ਦਾ ਇੱਕ ਬੰਦਾ ਹੈ, ਉਸ ਨੂੰ ਬੀਤੇ ਐਤਵਾਰ ਗ੍ਰਿਫਤਾਰ ਕੀਤਾ ਗਿਆ। ਉਸ ਉੱਤੇ ਅਟੈਂਪਟਡ ਮਰਡਰ ਦੇ ਜਿਹੜੇ ਚਾਰजेस ਆ ਉਹ ਲਗਾਏ ਗਏ ਆ, ਉਹ ਫੇਸ ਕਰ ਸਕਦਾ ਹੈ। ਕਹਿੰਦੇ ਵੀ ਇਸ ਨੇ CVS ਸਟੋਰ ਦੀ ਪਾਰਕਿੰਗ ਲਾਟ ਦੇ ਵਿੱਚ ਕਥਿਤ ਤੌਰ ਤੇ ਇੱਕ ਬੰਦੇ ਨੂੰ ਸਟੈਬ ਕਰ ਦਿੱਤਾ, ਯਾਨੀ ਕਿ ਤਿੱਖੇ ਤੇਜ਼ਧਾਰੀ ਹਥਿਆਰ ਦੇ ਨਾਲ ਉਸ ਬੰਦੇ ਤੇ ਹਮਲਾ ਕੀਤਾ ਹੋ ਸਕਦਾ ਆ। ਇਹ ਕਹਿੰਦੇ ਘਟਨਾ ਤਕਰੀਬਨ ਤੜਕੇ 2:30 ਵਜੇ 26 ਫਰਵਰੀ ਨੂੰ ਜਿਹੜੀ ਇਹ ਵਾਪਰੀ ਸੀ, ਜਿੱਥੇ ਰੈਡਲੈਂਡਸ ਦੀ ਪੁਲਿਸ ਡਿਪਾਰਟਮੈਂਟ ਉੱਥੇ ਉਹ ਪਹੁੰਚੀ ਸੀਗੀ। ਸੋ ਇਸ ਦੇ ਨਾਲ ਕਹਿੰਦੇ ਵੀ 2 ਇਸ ਹਮਲੇ ਦੇ ਵਿੱਚ ਹੋਰ ਸ਼ੱਕੀ ਜਿਹੜੇ ਵਿਅਕਤੀ ਆ ਉਹ ਭੱਜੇ ਹੋਏ ਨੇ, ਉਹਨਾਂ ਦੀ ਜਿਹੜੀ ਭਾਲ ਆ ਉਹ ਪੁਲਿਸ ਕਰ ਰਹੀ ਹੈਗੀ ਆ। ਇੱਕ ਕੁਲਡੇਸੈਕ ਜਿਹੜਾ ਡੋਇਲ ਐਵੀਨਿਊ ਉੱਥੇ ਪੈਂਦਾ ਆ, ਉਸ ਇਲਾਕੇ ਦੇ ਵਿੱਚ ਉੱਥੇ ਉਹਨਾਂ ਨੇ ਲੱਭਿਆ, ਪਰ ਕੋਈ ਹੋਰ ਜਿਹੜਾ ਉਹ ਲੱਭਾ ਨਹੀਂ ਆ। ਸੋ ਸਟੈਬਿੰਗ ਵਿਕਟਮ ਉਹ ਵੀ ਇੱਕ 21 ਸਾਲਾਂ ਦਾ ਹੀ ਮੁੰਡਾ ਸੀਗਾ ਸੈਨ ਬਰਨਾਰਡੀਨੋ ਤੋਂ, ਤੇ CVS ਦੇ ਪਾਰਕਿੰਗ ਲਾਟ ਦੇ ਵਿੱਚ ਮਲਟੀਪਲ ਸਟੈਬ ਵੂਨਸ ਤੋਂ ਉਸ ਨੂੰ ਜਿਹੜਾ ਆ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਲਿਜਾਇਆ ਗਿਆ, ਜਿੱਥੇ ਇਹ ਦੱਸਿਆ ਗਿਆ ਆ ਵੀ ਇਹ ਨਾਨ ਲਾਈਫ ਥ੍ਰੈਟਨਿੰਗ ਇੰਜਰੀ ਸੀਗੀਆਂ। ਹੋ ਸਕਦਾ ਵੀ ਇਹਨਾਂ ਦਾ ਆਪਸੀ ਕੋਈ ਮਤਭੇਦ ਹੋਵੇ, ਜਿਹਦੇ ਕਰਕੇ ਇੱਕ 18 ਸਾਲਾਂ ਦੇ ਨੇ 21 ਸਾਲਾਂ ਵਾਲੇ ਦੇ ਉੱਤੇ ਜਿਹੜਾ ਆ ਇਦਾਂ ਚਾਕੂ ਦੇ ਨਾਲ ਹਮਲਾ ਕਰ ਦਿੱਤਾ। ਯੂਨੀਵਰਸਿਟੀ ਆਫ ਕੈਲੀਫੋਰਨੀਆ ਸਿਸਟਮ ਨੇ ਅੱਜ ਇਹ ਅਨਾਉਂਸ ਕੀਤਾ ਹੈ ਵੀ ਉਹਨਾਂ ਦੇ ਜਿਹੜੇ 10 ਕੈਂਪਸਸ ਆ ਉੱਥੋਂ ਹੁਣ ਅੰਡਰ ਗ੍ਰੈਜੂਏਟਸ ਆਨਲਾਈਨ ਕਿਸੇ ਤਰ੍ਹਾਂ ਦੀ ਡਿਗਰੀ ਨਹੀਂ ਲੈ ਸਕਣਗੇ। ਕਹਿੰਦੇ ਪਹਿਲਾਂ ਵੀ ਈਵਨ ਦੋ ਕਈ ਕਲਾਸਿਸ ਕਰੋਨਾ ਵਾਇਰਸ ਕਰਕੇ ਆਨਲਾਈਨ ਸੀਗੀਆਂ, ਪਰ ਕਈ ਲੂਪ ਹੋਲਸ ਸੀਗੇ ਜਿਹਦੇ ਵਿੱਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਅਕੈਡਮਿਕ ਸੈਨੇਟ ਨੇ ਅਪਰੂਵ ਕੀਤਾ ਸੀ, ਸੈਨੇਟ ਰੈਗੂਲੇਸ਼ਨ 610 ਤੇ 630, ਜਿਹਦੇ ਵਿੱਚ ਕਈ ਲੋਕ ਜੋ ਆ ਉਹ ਕੈਂਪਸ ਜਾਣ ਤੋਂ ਬਿਨਾਂ ਹੀ ਡਿਗਰੀ ਪ੍ਰਾਪਤ ਕਰ ਲੈਂਦੇ ਸੀ। ਸੋ ਹੁਣ ਅੱਜ ਉਹਨਾਂ ਨੇ ਇਹ ਅਨਾਉਂਸ ਕਰ ਦਿੱਤਾ ਆ ਵੀ ਅਸੀਂ ਇਹ ਅਲਾਉ ਨਹੀਂ ਕਰਾਂਗੇ। ਸੋ ਕੈਂਪਸ ਦੇ ਵਿੱਚ ਆ ਕੇ ਵੀ ਜੋ ਆ ਕਲਾਸਿਸ ਸਟੂਡੈਂਟਸ ਨੂੰ ਲਾਣੀਆਂ ਪਊਗੀਆਂ। $2 ਬਿਲੀਅਨ ਦੀ ਗੱਲ ਹੋਵੇ ਤਾਂ ਹਰਜੋਤ ਸਿੰਘ ਜੀ ਉਸ 'ਚ ਵਿਵਾਦ ਨਾ ਹੋਵੇ, ਹੋ ਨਹੀਂ ਸਕਦਾ। ਯਾਦ ਹੋਣਾ ਬੀਤੇ ਸਮੇਂ ਦੇ ਵਿੱਚ ਇੱਕ ਦੀ ਪਾਵਰਬਾਲ ਟਿਕਟ $2 ਬਿਲੀਅਨ ਦੀ ਜਿੱਤੀ ਗਈ ਸੀ। ਆਈ ਥਿੰਕ ਐਲਟਾਡੀਨਾ ਜਿਹੜਾ ਇਲਾਕਾ ਸੀ, ਜਿਸ ਦੇ ਵਿੱਚ ਉਹਨੂੰ ਕੈਸ਼ ਦੀ ਜਿਹੜੀ ਲਮਸਮ ਅਮਾਊਂਟ ਆ ਤਕਰੀਬਨ $1 ਬਿਲੀਅਨ ਜਿਹੜਾ ਉਸਨੂੰ ਮਿਲਣਾ ਸੀਗਾ। ਹੁਣ ਇੱਕ ਬੰਦਾ ਸਾਹਮਣੇ ਆਇਆ, ਉਹ ਇਹ ਦਾਵਾ ਕਰ ਰਿਹਾ ਵੀ ਕਹਿੰਦਾ ਵੀ ਮੇਰੀ ਇਹ ਜਿਹੜੀ $2 ਬਿਲੀਅਨ ਦੀ ਜੇਤੂ ਟਿਕਟ ਆ, ਮੇਰੀ ਕਿਸੇ ਨੇ ਚੋਰੀ ਜਿਹੜੀ ਉਹ ਕਰ ਲਈ ਸੀ, ਤੇ ਹੁਣ ਕਹਿੰਦੇ ਵੀ ਉਹ ਲਾਸੂਟ ਫਾਈਲ ਕਰ ਰਿਹਾ ਆ। ਉਧਰ ਕੈਲੀਫੋਰਨੀਆ ਲਾਟਰੀ ਵਾਲੇ ਕਹਿ ਰਹੇ ਆ ਵੀ ਨਾ ਭਾਈ ਨਾ, ਇਦਾਂ ਦੀ ਕੋਈ ਗੱਲ ਨਹੀਂ ਹੈ। ਜਿਹੜਾ 2 ਬਿਲੀਅਨ ਦੀ ਪਾਵਰਬਾਲ ਜਿੰਨੇ ਵੀ ਜਿੱਤੀ ਆ ਉਹ ਲੈਜਿਟਿਮੇਟ ਆ, ਬਿਲਕੁਲ ਠੀਕ ਆ, ਉਹਦੇ ਵਿੱਚ ਕੋਈ ਹੇਰ-ਫੇਰ ਨਹੀਂ ਹੈ ਤੇ ਕੋਈ ਵੀ ਚੋਰੀ ਵਾਲਾ ਮਾਮਲਾ ਇਸ ਦੇ ਵਿੱਚ ਨਹੀਂ ਬਣਦਾ ਹੈਗਾ। ਹਰਜੋਤ ਸਿੰਘ ਜੀ, ਇੱਥੋਂ ਤੱਕ ਕਿ ਉਸ ਸਟੋਰ ਓਨਰ ਨੂੰ ਤਾਂ ਆਲਰੇਡੀ $1 ਮਿਲੀਅਨ ਕਹਿੰਦੇ ਆ ਵੀ ਉਹਨਾਂ ਨੇ ਦੇ ਦੇਣਾ ਹੈ, ਵੀ ਕਿਉਂਕਿ ਉੱਥੇ $2 ਬਿਲੀਅਨ ਦਾ ਜੈਕਪਾਟ ਜਿਹੜਾ ਆ ਉਹ ਨਿਕਲਿਆ ਸੀਗਾ। ਸੋ 22 ਫਰਵਰੀ ਨੂੰ ਇੱਕ ਲਾਸੂਟ ਫਾਈਲ ਕੀਤਾ ਗਿਆ ਸੀਗਾ ਲਾਸ ਐਂਜਲਸ ਕਾਉਂਟੀ ਸੁਪੀਰੀਅਰ ਕੋਰਟ ਦੇ ਵਿੱਚ, ਜਿੱਥੇ ਹੋਜ਼ੇ ਰਿਵੇਰਾ ਨਾਂ ਦਾ ਬੰਦਾ ਇਹ ਕਲੇਮ ਕਰ ਰਿਹਾ ਆ ਵੀ ਜੋਜ਼ ਸਰਵਿਸ ਸੈਂਟਰ ਅਲਟਾਡੀਨਾ ਦੇ ਵਿੱਚ ਉਹਨੇ ਇਹ ਟਿਕਟ ਪਰਚੇਜ਼ ਜਿਹੜੀ ਉਹ ਕੀਤੀ ਸੀਗੀ, ਪਰ ਕਿਸੇ ਰੈਜੀ ਨਾਂ ਦੇ ਬੰਦੇ ਨੇ ਉਸ ਦੇ ਕੋਲੋਂ ਉਹਨੂੰ ਚੋਰੀ ਕਰ ਲਿਆ ਸੀਗਾ। ਸੋ ਸਟੇਟ ਅਧਿਕਾਰੀ ਪੁਸ਼ਬੈਕ ਜਿਹੜੇ ਉਹ ਕਰ ਰਹੇ ਆ, ਤੇ ਲੱਗਦਾ ਹੈ ਹਰਜੋਤ ਸਿੰਘ ਜੀ ਜਲਦੀ CCTV ਕੈਮਰੇ ਤੋਂ ਜਿਹੜਾ ਉਹ ਪਤਾ ਲੱਗ ਜਾਊਗਾ ਵੀ ਭਾਈ ਇਸ ਦੀ ਗੱਲ ਦੇ ਵਿੱਚ ਕਿੰਨਾ ਕੁ ਦਮ ਹੈਗਾ ਆ। ਪਰ ਕੈਲੀਫੋਰਨੀਆ ਲਾਟਰੀ ਵਾਲੇ ਤਾਂ ਇਹੀ ਕਹਿ ਰਹੇ ਵੀ ਇਹ ਬੰਦਾ ਸਮਹਾਉ ਜਿਹੜਾ ਉਹ ਝੂਠ ਹੀ ਬੋਲ ਰਿਹਾ ਹੈਗਾ ਆ। ਜੀ ਬਿਲਕੁਲ। ਅੱਜ ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਕਰੋਨਾ ਵਾਇਰਸ ਨੂੰ ਲੈ ਕੇ ਵੀ ਖਬਰਾਂ ਆ ਰਹੀਆਂ ਆ ਹੁਣ। ਅੱਜ FBI ਦੇ ਡਾਇਰੈਕਟਰ ਨੇ ਵੀ ਕਹਿ ਦਿੱਤਾ ਆ ਵੀ ਜੋ ਕੋਵਿਡ ਪੈਂਡੇਮਿਕ ਹੋਇਆ ਹੈਗਾ
ਮੋਸਟ ਪ੍ਰੋਬਬਲੀ ਚਾਈਨੀਜ਼ ਲੈਬ ਤੋਂ ਲੀਕ ਹੋਇਆ ਸੀਗਾ। FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ ਉਹਨਾਂ ਨੇ ਅੱਜ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਵੀ ਚਾਈਨਾ ਦੇ ਵਿੱਚ ਜਿਹੜੀ ਵੂਹਾਨ ਲੈਬ ਆ ਉੱਥੋਂ ਹੁਣ ਲੱਗ ਰਿਹਾ ਵੀ ਉੱਥੋਂ ਹੀ ਇਹ ਲੀਕ ਹੋਇਆ ਸੀ। ਹਾਲਾਂਕਿ ਇੱਕ ਚਾਈਨੀਜ਼ ਮੂਲ ਦੀ ਸਾਇੰਟਿਸਟ ਉਹ ਪਹਿਲੇ ਦਿਨ ਤੋਂ ਹੀ ਕਹਿ ਰਹੀ ਸੀ ਵੀ ਚਾਈਨਾ ਵਾਲਿਆਂ ਨੇ ਜਾਣਬੁੱਝ ਕੇ ਇਹ ਰਿਲੀਜ਼ ਕੀਤਾ ਸੀ ਤਾਂ ਕਿ ਦੁਨੀਆ ਦੀ ਜਿਹੜੀ ਇਕਨੋਮੀ ਆ ਉਹ ਪੂਰੀ ਤਰ੍ਹਾਂ ਤਹਿ-ਨਸਹਿ ਹੋ ਜਾਵੇ। ਜੀ ਬਿਲਕੁਲ, FBI ਨੇ 2021 ਦੇ ਵਿੱਚ ਵੀ ਇੱਕ ਰਿਪੋਰਟ ਉਹ ਪੇਸ਼ ਕੀਤੀ ਜਿਸ ਦੇ ਵਿੱਚ ਇਹੀ ਜਿਹੜਾ ਉਹਨਾਂ ਨੇ ਦਾਅਵਾ ਕੀਤਾ ਸੀਗਾ ਵੀ ਜਿਹੜੀ ਵਾਇਰੋਲੋਜੀ ਵਾਲੀ ਵੂਹਾਨ ਦੀ ਲੈਬ ਆ ਉੱਥੋਂ ਇਹ ਹੋਇਆ ਹੋ ਸਕਦਾ ਆ। ਪਰ ਅਮਰੀਕਾ ਦੀਆਂ 9 ਵੱਖ-ਵੱਖ ਇੰਟੈਲੀਜੈਂਸ ਦੀਆਂ ਏਜੰਸੀਆਂ 3 ਵੱਖ-ਵੱਖ ਚੀਜ਼ਾਂ ਜਿਹੜੀਆਂ ਉਹ ਕਹਿ ਰਹੀਆਂ, 2 ਮੰਨਦੀਆਂ ਆ ਵੀ ਇਹਦੇ ਉੱਤੇ ਕੁਛ ਵੀ ਜਿਹੜਾ ਉਹ ਪਤਾ ਨਹੀਂ ਆ। 2 ਹੋਰ ਜਿਹੜੀਆਂ ਏਜੰਸੀਜ਼ ਆ ਉਹ ਇਹ ਕਹਿੰਦੀਆਂ ਵੀ ਲੈਬ ਤੋਂ, 5 ਏਜੰਸੀਜ਼ ਇਹ ਦਾਅਵਾ ਕਰਦੀਆਂ ਵੀ ਜਿਹੜੀ ਵੈਟ ਮਾਰਕੀਟ ਆ ਉੱਥੋਂ ਇਹ ਜਿਹੜਾ ਲੀਕ ਹੋਇਆ ਹੋ ਸਕਦਾ ਆ। ਲੋਕਾਂ ਨੂੰ ਅਜੇ ਤੱਕ ਇਹ ਨਹੀਂ ਸਮਝ ਆ ਰਿਹਾ ਵੀ ਭਾਈ ਅਸੀਂ ਕਿਹਦੀ ਮੰਨਣੀ ਆ ਤੇ ਕਿਹਦੀ ਨਹੀਂ। ਇਹਦੇ ਕਰਕੇ ਓਵਰਆਲ ਲੋਕਾਂ ਦਾ ਇਹਨਾਂ ਸਾਰੀਆਂ ਏਜੰਸੀਆਂ ਦੇ ਉੱਤੇ ਭਰੋਸਾ ਡਾਵਾਡੋਲ ਜਿਹੜਾ ਉਹ ਹੁੰਦਾ ਆ। ਪਰ ਇਹ ਜਿਹੜੀਆਂ 2 ਪੈਰਲਲ ਥਿਊਰੀਜ਼ ਚੱਲ ਰਹੀਆਂ ਸੀਗੀਆਂ, ਹੁਣ ਪਿਛਲੇ 2 ਦਿਨਾਂ ਤੋਂ ਲਗਾਤਾਰ ਡਿਪਾਰਟਮੈਂਟ ਆਫ ਐਨਰਜੀ ਦੀ ਜਿਹੜੀ ਰਿਪੋਰਟ ਤੇ ਹੁਣ FBI ਦੇ ਜਿਹੜੇ ਡਾਇਰੈਕਟਰ ਕ੍ਰਿਸ ਰੇ ਉਹ ਆ ਕੇ ਉਹਨਾਂ ਦਾ ਕਹਿਣਾ ਤੇ ਇਹ ਲੈਬ ਵਾਲੀ ਥਿਊਰੀ ਦਾ ਹੁਣ ਚਰਚਾ ਜਿਹੜੀ ਉਹ ਇੱਕ ਵਾਰੀ ਫੇਰ ਬਹੁਤ ਜ਼ਿਆਦਾ ਭਖ ਚੁੱਕੀ ਆ। ਚਾਈਨੀਜ਼ ਐਮਬੈਸੀ ਨੂੰ ਇਸ ਦੇ ਉੱਤੇ ਟਿੱਪਣੀ ਕਰਨ ਦੇ ਲਈ ਆਖਿਆ ਆ, ਪਰ ਹਾਲ ਦੀ ਘੜੀ ਉਹਨਾਂ ਨੇ ਇਸ ਉੱਤੇ ਕੋਈ ਵੀ ਕਮੈਂਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਲੋਕਲ ਕੁਝ ਖਬਰਾਂ ਵੱਲ ਜਾਈਏ ਤਾਂ ਸੈਕਰਾਮੈਂਟੋ ਤੋਂ ਖਬਰ ਆ ਰਹੀ ਹੈ 4:19 ਤੇ ਸੈਕਰਾਮੈਂਟੋ ਦੇ ਵਿੱਚ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਹੈ ਵੀ ਇੱਕ ਕਾਰ ਦੇ ਉੱਤੇ ਸ਼ੂਟਿੰਗ ਹੋਈ ਹਾਈਵੇ 99 ਦੇ ਉੱਤੇ ਫਲੋਰਿਨ ਰੋਡ ਦੇ ਲਾਗੇ, ਜਿਹਦੇ ਵਿੱਚ 2 ਡਰਾਈਵਰ ਸੀ, ਇੱਕ ਡਰਾਈਵਰ ਤੇ ਨਾਲ ਉਹਦੇ ਪੈਸੇਂਜਰ ਸੀ। ਦੋਨਾਂ ਦੇ ਗਨਸ ਗੋਲੀਆਂ ਲੱਗੀਆਂ ਹੈਗੀਆਂ, ਪਰ ਲੱਕਲੀ ਲਾਈਫ ਥ੍ਰੈਟਨਿੰਗ ਨਹੀਂ ਹੈਗੀਆਂ, ਸੋ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। 99 ਦੇ ਉੱਤੇ ਟ੍ਰੈਫਿਕ ਬਹੁਤ ਜ਼ਿਆਦਾ ਕਿਉਂਕਿ 4:19 ਤੇ ਹੀ ਹੋਇਆ ਸੀ, ਹੁਣ ਤੋਂ 1.5 ਘੰਟਾ ਪਹਿਲਾਂ। ਤੇ ਕਿਉਂਕਿ ਜਦੋਂ ਇਸ ਕਾਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਤੇ ਉਹ ਇੱਕ ਲਾਈਟ ਪੋਲ ਦੇ ਵਿੱਚ ਵੱਜ ਗਈ ਤੇ ਜਿੱਥੇ ਐਕਸੀਡੈਂਟ ਹੋ ਗਿਆ ਤੇ ਪੂਰਾ ਜਿਹੜਾ ਹਾਈਵੇ 99 ਆ ਉਸ ਨੂੰ ਸ਼ਟ ਡਾਊਨ ਕੀਤਾ ਗਿਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਹ ਫਰੈਜ਼ਨੋ ਦੇ ਨਾਲ ਸੰਬੰਧਿਤ ਖਬਰ ਆ। ਕਹਿੰਦੇ ਵੀ ਫਰੈਜ਼ਨੋ 5 ਟੌਪ ਦੇ ਸ਼ਹਿਰਾਂ ਦੇ ਵਿੱਚ ਆਇਆ ਆ ਜਿੱਥੇ ਮੰਥ ਟੂ ਮੰਥ ਰੈਂਟ ਇਨਕਰੀਜ਼ ਪੂਰੇ ਮੁਲਕ ਦੇ ਵਿੱਚ ਟੌਪ 5 ਦੇ ਵਿੱਚ ਹੋ ਰਿਹਾ ਆ। ਇੱਕ ਰਿਪੋਰਟ ਅਪਾਰਟਮੈਂਟ ਲਿਸਟ ਦੇ ਦੁਆਰਾ ਇਹ ਦੱਸਦੀ ਆ ਵੀ ਫਰੈਜ਼ਨੋ ਦੇ ਵਿੱਚ ਜਿਹੜਾ ਜਨਵਰੀ ਦੇ ਵਿੱਚ ਪਿਛਲੇ ਮਹੀਨੇ ਦੇ ਮੁਕਾਬਲੇ 2.2% ਜਿਹੜਾ ਰੈਂਟ ਆ ਉਹ ਵੱਧ ਚੁੱਕਾ ਆ। ਸੋ ਫਰੈਜ਼ਨੋ ਇਸ ਟਾਈਮ ਚੌਥੀ ਸਭ ਤੋਂ ਤੇਜ਼ ਫਾਸਟੈਸਟ ਰਾਈਜ਼ਿੰਗ ਅਮੰਗ ਨੇਸ਼ਨਸ ਪੂਰੇ ਮੁਲਕ ਦੇ 100 ਸ਼ਹਿਰਾਂ ਚੋਂ ਇਹ ਆਇਆ ਆ। ਰੈਂਟ ਗਰੋਥ ਪਿਛਲੇ 12 ਮਹੀਨਿਆਂ ਦੇ ਵਿੱਚ ਸਟੇਟ ਦੀ ਐਵਰੇਜ ਨੂੰ ਵੀ ਇਸ ਨੇ ਪਾਰ ਕਰ ਦਿੱਤਾ ਆ। ਪਿਛਲੇ ਸਾਲ ਇਹਨਾਂ ਮਹੀਨਿਆਂ ਦੇ ਵਿੱਚ ਮਹਿਜ 0.3% ਰੈਂਟ ਜਿਹੜਾ ਉਹ ਵਧਿਆ ਸੀ, ਜਿਹੜਾ ਇਸ ਸਾਲ 3.7% ਪਿਛਲੇ ਸਾਲ ਦੇ ਮੁਕਾਬਲੇ ਵਧਿਆ ਦੱਸਿਆ ਜਾ ਰਿਹਾ ਹੈਗਾ ਆ। ਸੋ ਮਾਰਚ 2020 ਤੋਂ ਬਾਅਦ ਫਰੈਜ਼ਨੋ ਸ਼ਹਿਰ ਦੇ ਵਿੱਚ ਪੈਂਡੈਮਿਕ ਤੋਂ ਬਾਅਦ 'ਚ 26% ਉਹ ਜਿਹੜੇ ਰੈਂਟ ਆ ਉਹ ਵੱਧ ਚੁੱਕੇ ਹੈਗੇ ਆ। ਕਰੰਟ ਐਵਰੇਜ ਫਰੈਜ਼ਨੋ ਦੇ ਵਿੱਚ ਇੱਕ ਬੈਡਰੂਮ ਦੇ ਲਈ $1056 ਤੇ 2 ਬੈਡਰੂਮ ਦੇ ਲਈ $1296 ਪਰ ਮੰਥ ਜਿਹੜੀ ਉਹ ਬਣਦੀ ਆ। ਇਹ ਵੇਖਣ ਨੂੰ ਅਜੇ ਲੋ ਲੱਗਦੀ ਆ, ਜੇ ਤੁਸੀਂ ਥੋੜੇ ਜਿਹੇ ਗੁੱਡ ਨੇਬਰਹੁੱਡਸ ਦੇ ਵਿੱਚ ਜਾਓਗੇ ਤਾਂ ਆਟੋਮੈਟਿਕਲੀ ਇਹ 2-2 ਹਜ਼ਾਰ ਤੱਕ ਵੀ ਜਿਹੜਾ ਪ੍ਰਾਈਸ ਆ ਉਹ 2 ਬੈਡਰੂਮ ਦਾ ਕਈ ਥਾਵਾਂ ਦੇ ਉੱਤੇ ਜਾ ਰਿਹਾ ਹੈਗਾ ਆ। ਸੋ ਟੌਪ 5 ਸ਼ਹਿਰਾਂ ਦੇ ਵਿੱਚ ਆਇਆ ਆ ਜਿੱਥੇ ਬਹੁਤ ਤੇਜ਼ੀ ਦੇ ਨਾਲ ਪੂਰੇ ਮੁਲਕ ਦੇ ਵਿੱਚੋਂ ਬਹੁਤ ਤੇਜ਼ੀ ਦੇ ਨਾਲ ਜਿਹੜੇ ਰੈਂਟ ਆ ਮਹੀਨੇ ਦਰ ਮਹੀਨੇ ਵੱਧ ਰਹੇ ਹੈਗੇ ਆ। ਜੀ, ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਘਰਾਂ ਦੀਆਂ ਪ੍ਰਾਈਸਿਸ ਹੁਣ ਆਸਕਿੰਗ ਪ੍ਰਾਈਸ ਤੋਂ ਥੱਲੇ ਜਾ ਰਹੀਆਂ ਹੈਗੀਆਂ ਆ। ਪਹਿਲੀ ਵਾਰੀ ਇਹ 2012 ਤੋਂ ਬਾਅਦ ਹੋਇਆ ਆ ਬੇ ਏਰੀਏ ਦੇ ਵਿੱਚ, ਖਾਸ ਕਰਕੇ ਜੋ ਜਨਵਰੀ ਦੇ ਡਾਟਾ ਆਇਆ ਰੈਡਫਿਨ ਵੱਲੋਂ, ਉਹਦੇ 'ਚ ਇਹ ਕਿਹਾ ਗਿਆ ਆ ਵੀ ਕਿਉਂਕਿ ਬਹੁਤ ਵੱਡੀ ਗਿਣਤੀ 'ਚ ਲੇਆਫ ਹੋਈ ਆ ਮੈਟਾ, ਗੂਗਲ, ਊਬਰ, ਹੋਰ ਟੈਕ ਕੰਪਨੀਆਂ ਦੇ ਵਿੱਚ, ਸੋ ਹੁਣ ਘਰਾਂ ਦੀ ਜਿਹੜੀ ਪ੍ਰਾਈਸ ਆ ਉਹ ਡਾਊਨ ਜਾ ਰਹੀ ਹੈਗੀ ਆ ਤੇ ਆਸਕਿੰਗ ਪ੍ਰਾਈਸ ਤੋਂ ਥੱਲੇ ਜੋ ਆ ਉਹ ਘਰ ਵਿਕ ਰਹੇ ਹੈਗੇ। ਜੀ।
ਜੀ। ਇੱਧਰ ਓਕਹਰਸਟ ਜਿਹੜਾ ਇਲਾਕਾ ਆ ਫ੍ਰੈਜ਼ਨੋ ਦੇ ਨਜ਼ਦੀਕ ਇਹ ਜਿਹੜੀਆਂ ਫੁੱਟ ਹਿੱਲ ਕਮਿਊਨਿਟੀਜ਼ ਦੱਸੀਆਂ ਜਾਂਦੀਆਂ ਆ ਲੋ ਐਲੀਵੇਸ਼ਨ ਦੇ ਉੱਤੇ ਕਿਉਂਕਿ ਸਨੋ ਪੈ ਰਹੀ ਆ ਇਹਦੇ ਕਰਕੇ ਬਿਜਲੀ ਗੁੱਲ ਉੱਥੇ ਹੈਗੀ ਆ। ਪਿਛਲੇ ਕਹਿੰਦੇ ਵੀ ਕਈ ਦਿਨਾਂ ਤੋਂ ਲਗਾਤਾਰ ਬਿਜਲੀ ਜਿਹੜੀ ਉਹ ਜਾ ਰਹੀ ਆ। ਕਹਿੰਦੇ ਵੀ ਪਿਛਲੇ ਵੀਰਵਾਰ ਤੋਂ ਹੀ ਮੀਂਹ ਉੱਥੇ ਸੌਰੀ ਬਰਫ਼ ਜਿਹੜੀ ਲਗਾਤਾਰ ਪੈ ਰਹੀ ਆ, ਬਿਜਲੀ ਔਨ ਐਂਡ ਆਫ ਜਿਹੜੀ ਉਹ ਹੋ ਰਹੀ ਆ। ਸੋ ਮੋਸਟਲੀ ਕਹਿੰਦੇ ਵੀ ਬਹੁਤ ਸਾਰੇ ਕਸਟਮਰ ਉਹਨਾਂ ਨੂੰ ਅਜੇ ਬਿਜਲੀ ਤੋਂ ਬਗੈਰ ਗੁਜ਼ਾਰਾ ਕਰਨਾ ਪੈ ਰਿਹਾ। ਜੇ ਬਿਜਲੀ ਨਹੀਂ ਆ ਤੇ ਕਹਿੰਦੇ ਗਰਮੈਸ਼ ਕਰਨੀ ਘਰਾਂ ਦੇ ਵਿੱਚ ਉਹ ਵੀ ਕੰਮ ਔਖਾ ਹੋਇਆ ਪਿਆ ਆ। ਮੈਰੀਪੋਸਾ ਤੇ ਓਕਹਰਸਟ ਦੇ ਇਲਾਕੇ ਦੇ ਵਿੱਚ 10,000 ਦੇ ਤਕਰੀਬਨ ਕਸਟਮਰ ਉਹ ਬਿਜਲੀ ਤੋਂ ਬਗੈਰ ਨੇ। ਪੀਜੀਐਨਈ ਦੇ ਕਰੂ ਲੱਗੇ ਤਾਂ ਹੋਏ ਨੇ ਪਰ ਅਜੇ ਵੀ ਜਿਹੜੀਆਂ ਤਾਰਾਂ ਟੁੱਟ ਕੇ ਡਿੱਗੀਆਂ ਆ, ਜਿੱਥੇ ਪਾਵਰ ਆਫ ਹੋਈ ਆ ਜਾਂ ਪੋਲ ਜਿਹੜੇ ਟੁੱਟੇ ਨੇ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਕਾਫੀ ਵਕਤ ਲੱਗ ਰਿਹਾ ਹੈਗਾ ਆ। ਜੀ, ਰੀਅਲ ਐਸਟੇਟ ਦੀ ਗੱਲ ਕਰਦੇ ਸੀ। ਸਦਰਨ ਕੈਲੀਫੋਰਨੀਆ ਦੇ ਵਿੱਚ ਤਾਂ ਕਹਿੰਦੇ ਜਿਹੜੀ ਘਰਾਂ ਦੀ ਸੇਲ ਆ ਉਹ ਆਲ ਟਾਈਮ ਲੋ ਹੈਗੀ ਆ। ਪਿਛਲੇ ਸਾਲ ਜਨਵਰੀ ਦੇ ਮੁਤਾਬਕ, ਜੇ ਜਨਵਰੀ 2022 ਦੇ ਮੁਤਾਬਕ ਜਨਵਰੀ 2023 ਚ ਦੇਖਿਆ ਜਾਵੇ 43% ਘਰਾਂ ਦੀ ਸੇਲ ਘੱਟ ਹੋਈ ਹੈਗੀ ਆ। ਤੇ ਕ੍ਰਿਸਮਸ ਲਾਈਟਸ ਕਹਿੰਦੇ ਜਦੋਂ ਅੱਪ ਜਾਂਦੀਆਂ ਯੂਜਲੀ ਘਰਾਂ ਦੀ ਜਿਹੜੀ ਸੇਲਸ ਆ ਉਹ ਡਾਊਨ ਹੁੰਦੀ ਹੈ ਕਿਉਂਕਿ ਵਾਇਰਸ ਤੇ ਸੈਲਰਸ ਬ੍ਰੇਕ ਲੈਂਦੇ ਆ। ਪਰ ਹੁਣ ਤਾਂ ਕਹਿੰਦੇ ਵੀ ਕ੍ਰਿਸਮਸ ਲਾਈਟ ਕਈ ਮਹੀਨਿਆਂ ਤੋਂ ਚੱਲ ਰਹੀ ਹੈਗੀ ਆ। ਜੇ ਆਪਾਂ ਟੋਟਲ ਫਿਗਰਸ ਦਿੰਦੇ ਜਾਈਏ, ਕਹਿੰਦੇ ਭਈ 9938 ਟ੍ਰਾਂਜੈਕਸ਼ਨਸ ਹੋਏ ਹੈਗੇ ਆ ਪਿਛਲੇ ਸਾਲ ਦੇ ਦੌਰਾਨ। ਤੇ ਜੇ ਟੋਟਲ ਦੇਖਦੇ ਜਾਈਏ 35 ਸਾਲਾਂ ਬਾਅਦ ਇੰਨੇ ਜ਼ਿਆਦਾ ਜਿਹੜੇ ਆ ਘੱਟ ਹੋਏ ਹੈਗੇ ਆ। ਐਵਰੇਜ ਜਨਵਰੀ ਦੇ ਵਿੱਚ 17,000 ਕਲੋਜ਼ਿੰਗ ਸਦਰਨ ਕੈਲੀਫੋਰਨੀਆ 'ਚ ਹੁੰਦੀਆਂ ਸੀਗੀਆਂ। ਸੋ 42.8% ਘਰਾਂ ਦੀ ਸੇਲ ਜਨਵਰੀ 2022 ਨਾਲੋਂ ਜਨਵਰੀ 2023 'ਚ ਘੱਟ ਹੋਈ ਹੈਗੀ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ 2 ਮਾਰਚ ਦੀ ਇੱਕ ਡੈਡਲਾਈਨ ਆ। ਜਿਹੜੇ ਵੀ ਵਿਦਿਆਰਥੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਜਾਂ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਇਹਨਾਂ ਦੋਨਾਂ ਦੇ ਜਿਹੜੇ ਕੈਂਪਸਿਸ ਦੇ ਵਿੱਚ ਅਟੈਂਡ ਕਰਨਾ ਚਾਹੁੰਦੇ ਨੇ ਅਗਲੇ ਸਾਲ ਸਕੂਲ ਨੂੰ, ਤਾਂ 2 ਮਾਰਚ ਤੁਹਾਡੇ ਲਈ ਇੱਕ ਅਹਿਮ ਤਰੀਕ ਹੈਗੀ ਆ। 2 ਦਿਨ ਇਸ ਦੇ ਵਿੱਚ ਰਹਿ ਗਏ ਨੇ। ਕੈਲ ਗ੍ਰਾਂਟ, ਮਿਡਲ ਕਲਾਸ ਸਕਾਲਰਸ਼ਿਪ ਇਹ ਜਿਹੜੀਆਂ ਡਿਊ ਨੇ ਤੇ ਕਹਿੰਦੇ ਵੀ ਇਹ ਦੋਨਾਂ ਨੂੰ ਐਪਲੀਕੇਸ਼ਨ ਨੂੰ ਕਰਨ ਦੇ ਲਈ ਉਸ ਤੋਂ ਪਹਿਲਾਂ ਤੁਹਾਨੂੰ ਫਾਸਫਾ ਜਿਹੜਾ ਆ ਉਹ ਅਪਲਾਈ ਕਰਨਾ ਪੈਣਾ ਹੈ। ਫ੍ਰੀ ਐਪਲੀਕੇਸ਼ਨ ਫਾਰ ਫੈਡਰਲ ਸਟੂਡੈਂਟ ਏਡ ਜਾਂ ਕੈਲੀਫੋਰਨੀਆ ਡ੍ਰੀਮ ਐਕਟ ਐਪਲੀਕੇਸ਼ਨ ਜੇ ਤੁਸੀਂ ਅਨਡਾਕੂਮੈਂਟਡ ਹੈਗੇ ਆ। ਸੋ ਯੂਨੀਵਰਸਿਟੀਆਂ ਵਾਲੇ ਕਹਿ ਰਹੇ ਆ ਵੀ ਜਸਟ ਅਪਲਾਈ, ਮਿਲਦੀ ਹੈ ਨਹੀਂ ਮਿਲਦੀ ਉਹ ਬਾਅਦ ਦੀ ਗੱਲ ਆ, ਪਰ 2 ਮਾਰਚ ਦੀ ਡੈਡਲਾਈਨ ਨੂੰ ਮਿਸ ਨਾ ਕਰੋ। ਜਿਹੜੀ ਫ੍ਰੀ ਮਨੀ ਤੁਹਾਨੂੰ ਕਾਲਜ ਦੇ ਲਈ ਮਿਲ ਸਕਦੀ ਆ ਉਸ ਨੂੰ ਲੌਕ ਇਨ ਜਿਹੜਾ ਆ ਉਹ ਕਰ ਲਓ। ਕੈਲ ਗ੍ਰਾਂਟ, ਮਿਡਲ ਸਕੂਲ ਸਕਾਲਰਸ਼ਿਪਸ ਦੀਆਂ ਤਰੀਕਾਂ ਜਿਹੜੀਆਂ 2 ਮਾਰਚ ਜਿਹੜੀ ਉਹ ਲਾਗੇ ਆ ਰਹੀ ਆ। ਸੋ ਇਹਦੇ ਨਾਲ ਕਹਿੰਦੇ ਵੀ ਬਹੁਤ ਸਾਰੇ ਵਿਦਿਆਰਥੀਆਂ ਨੂੰ ਕਈ ਆਪਸ਼ਨਸ ਜਿਹੜੀਆਂ ਉਹ ਮਿਲ ਜਾਂਦੀਆਂ ਜਿਹੜੇ 4 ਸਾਲਾਂ ਦੇ ਯੂਨੀਵਰਸਿਟੀ ਦੇ ਵਿੱਚ ਕਾਲਜ ਦੇ ਵਿੱਚ ਜਿਨ੍ਹਾਂ ਨੇ ਜਾਣਾ ਹੁੰਦਾ ਆ। ਸੋ ਜ਼ਰੂਰ ਆਪਣੀ ਐਪਲੀਕੇਸ਼ਨ ਜਿਹੜੀ ਉਹ ਭਰੋ। ਐਪਲੀਕੇਸ਼ਨ ਭਰਨ ਲੱਗਿਆਂ ਤੁਹਾਨੂੰ ਜਿਹੜੇ ਵੈਰੀਫਾਈਡ GPA ਹੈਗੀ ਆ ਉਹ ਜ਼ਰੂਰ ਤੁਹਾਨੂੰ ਸਬਮਿਟ ਜਿਹੜੀ ਉਹ ਕਰਨੀ ਪੈਣੀ ਆ। ਐਟਲੀਸਟ ਕਹਿੰਦੇ ਵੀ ਉਹ ਕਰ ਦਿਓ। ਅਗਲਾ ਜੇ ਉਹਨਾਂ ਨੇ ਸਟੈਪ ਨਹੀਂ ਵੀ ਕੀਤਾ ਤਾਂ ਉਹ ਬਾਅਦ ਦੇ ਵਿੱਚ ਐਪਲੀਕੇਸ਼ਨ ਨੂੰ ਕਹਿੰਦੇ ਵੀ ਲੇਟਰ ਅਪਡੇਟ ਕਰ ਸਕਦੇ ਆ। ਜਸਟ ਅਪਲਾਈ ਰਾਈਟ ਨਾਓ। ਸੋ ਇਹ 2 ਮਾਰਚ ਹੈਗੀ ਆ। ਜਿਨ੍ਹਾਂ ਦੇ ਨਿਆਣਿਆਂ ਨੇ ਕਾਲਜ ਦੇ ਵਿੱਚ ਜਾਣਾ ਹੈ UC ਜਾਂ CSU ਦੇ ਕੈਂਪਸਿਸ 'ਚ, ਕੱਲ ਤੇ ਪਰਸੋਂ ਦੇ ਵਿੱਚ ਜਾਂ ਅੱਜ ਦੇ ਵਿੱਚ ਤੁਸੀਂ ਜ਼ਰੂਰ ਇਸ ਨੂੰ ਭਰ ਦਿਓ। ਫੈਡਰਲ ਰਿਜ਼ਰਵ ਬੋਰਡ ਕਹਿੰਦੇ ਵੀ 6% ਦੇ ਕਰੀਬ ਇੰਟਰਸਟ ਰੇਟ ਇਨਕਰੀਜ਼ ਕਰ ਸਕਦਾ ਹੈ। 6% ਤੱਕ ਬੈਂਕ ਆਫ ਅਮਰੀਕਾ ਨੇ ਇਹ ਦੱਸਿਆ ਆ। ਕਹਿੰਦੇ ਵੀ ਜੋ ਪੀਕ ਆਫ ਜਿਹੜਾ ਇੰਟਰਸਟ ਰੇਟ ਸੀ 5.4% ਬਾਈ ਸਤੰਬਰ ਮਹੀਨੇ ਤੱਕ ਸੀ, ਜਿਹਦੇ ਬੇਸ ਦੇ ਉੱਤੇ ਟ੍ਰੇਡਸ ਦੀ ਪ੍ਰਾਈਸਿੰਗ ਚੱਲ ਰਹੀ ਸੀ। ਕਿਉਂਕਿ ਹੁਣ ਲੇਬਰ ਮਾਰਕੀਟ ਬਹੁਤ ਟਾਈਟ ਆ ਤੇ ਕੰਜ਼ਿਊਮਰ ਦੀ ਜਿਹੜੀ ਡਿਮਾਂਡ ਆ ਉਹ ਹਜੇ ਵੀ ਸਟਰੋਂਗ ਆ, ਪਰ ਇਨਫਲੇਸ਼ਨ ਕੰਟਰੋਲ ਨਹੀਂ ਹੋ ਰਹੀ। ਸੋ ਇਹ ਲੱਗ ਰਿਹਾ ਵੀ ਇੰਟਰਸਟ ਰੇਟ ਕਾਫੀ ਜ਼ਿਆਦਾ ਉੱਪਰ ਫੈਡਰਲ ਰਿਜ਼ਰਵ ਬੋਰਡ ਚੱਕੇਗਾ। ਇਹ ਬੈਂਕ ਆਫ ਅਮਰੀਕਾ ਦੀ ਜੋ ਬ੍ਰੋਕਰੇਜ ਆ ਉਹਨਾਂ ਨੇ ਦੱਸਿਆ, ਤੇ ਬ੍ਰੋਕਰੇਜ ਇਹ ਵੀ ਐਕਸਪੈਕਟ ਕਰ ਰਹੀ ਆ ਕਿ US ਦੀ ਇਕਨੋਮੀ ਤੀਜੇ ਕੁਆਟਰ 'ਚ, ਜੋ 2023 ਦਾ ਤੀਜਾ ਕੁਆਟਰ ਆ ਉਹਦੇ ਵਿੱਚ ਰਿਸੈਸ਼ਨ 'ਚ ਚਲੇ ਜਾਊਗੀ। ਜੀ ਜੀ ਬਿਲਕੁਲ।
ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤੀ ਵੱਲ ਨੂੰ ਆ ਤੇ ਜਾਣ ਤੋਂ ਪਹਿਲਾਂ ਜੇ ਤੁਹਾਨੂੰ ਸਟਾਕਸ ਦਾ ਮਾਰਕੀਟ ਦਾ ਜੇ ਹਾਲ ਦੱਸਦੇ ਜਾਈਏ, ਇਹ ਅੱਜ ਚੰਗਾ ਨਹੀਂ ਰਿਹਾ। ਡਾਓ ਜੋਨ ਦੇ ਲਈ 232 ਪੁਆਇੰਟ ਮਾਰਕੀਟ ਥੱਲੇ ਗਈ, 32,600 ਤੇ 57 ਤੇ ਬੰਦ ਹੋਏ। S&P 12 ਪੁਆਇੰਟ ਘਟ ਕੇ 3970 ਦੇ ਉੱਤੇ, ਨੈਸਡੈਕ 11 ਪੁਆਇੰਟ ਘਟ ਕੇ 11,455 ਦੇ ਉੱਤੇ। ਸੋਨੇ ਦਾ ਭਾਅ $1834 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 3.94% ਦੇ ਉੱਤੇ ਜਾ ਪਹੁੰਚੀ ਆ। ਬਿਟਕੋਇਨ 23,239 ਤੇ ਇਥੀਰੀਅਮ $1615 ਦੇ ਬਰਾਬਰ ਚੱਲ ਰਿਹਾ ਹੈ। ਜੀ ਸਟਾਕ ਮਾਰਕੀਟ ਅੱਜ ਡਾਊਨ ਗਈ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ। ਤੇ ਟਾਰਗੇਟ ਦੇ ਅੱਜ ਚੀਫ ਫਾਈਨੈਂਸ਼ੀਅਲ ਆਫਿਸਰ ਆ, ਉਹਨਾਂ ਨੇ ਇਹ ਕਿਹਾ ਆ ਵੀ ਆਰਗੇਨਾਈਜ਼ ਰੀਟੇਲ ਕ੍ਰਾਈਮ ਉਹ ਹੰਡਰਡਸ ਆਫ ਮਿਲੀਅਨਸ ਆਫ ਡਾਲਰ ਉਹਨਾਂ ਦੇ ਪ੍ਰੋਫਿਟ ਨੂੰ ਖਾ ਰਿਹਾ ਹੈਗਾ। ਕਹਿੰਦੇ ਵੀ ਹਜੇ 2022 ਦੇ ਫਿਗਰ ਨਹੀਂ ਆਏ, ਜੇ 2021 ਦੇ ਫਿਗਰ ਦੱਸਦੇ ਜਾਈਏ ਤੇ ਕਹਿੰਦੇ 2021 ਚ $94.5 ਬਿਲੀਅਨ ਦਾ ਲਾਸ ਚੋਰੀ ਕਰਕੇ ਜੋ ਹੁੰਦਾ ਆ ਉਹ ਹੋਇਆ ਹੈਗਾ ਆ। ਇਹ ਚਾਹੇ ਉਹ ਵਾਲਗਰੀਨ ਆ ਜਾਂ ਟਾਰਗੇਟ ਸਟੋਰ। ਤੇ ਇਸੇ ਤਰ੍ਹਾਂ 2020 ਚੋਂ $90.8 ਬਿਲੀਅਨ ਸੀ। ਸੋ ਇਹ ਹਮੇਸ਼ਾ ਹੀ ਹਰ ਸਾਲ ਵੱਧ ਰਿਹਾ ਹੈ। 2022 ਦੇ ਹਜੇ ਫਿਗਰਸ ਨਹੀਂ ਆਏ। ਤੇ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ $82 ਤੇ 63 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਜੀ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ।